ਬਿਸਮਿल्लाहिर्रहमानिर्रहीम ਤੇ अस्सलाम वालेकुम। फरवरी ਦੀ 2 ਤਾਰੀਖ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਅਜ਼ਮਾ ਬੁਖਾਰੀ ਸਾਹਿਬਾ ਦਾ ਬਿਆਨ। ਅਜ਼ਮਾ ਬੁਖਾਰੀ ਸਾਹਿਬਾ ਵੀ ਚੰਗੇ, ਤੱਤੇ, ਤਗੜੇ, ਨਿੱਘੇ ਤੇ ਬੇਤੁਕੇ ਬਿਆਨ ਦੇ ਦਿੰਦੀ ਹੈ। ਪਹਿਲਾਂ ਉਹਨੇ ਇੱਕ ਬਿਆਨ ਦਿੱਤਾ ਸੀ, ਬਲਕਿ ਟਵੀਟ ਕੀਤਾ ਸੀ, ਜਿਹਦੇ 'ਚ ਉਹਨਾਂ ਨੇ ਆਖਿਆ ਸੀ ਕਿ ਹਾਫਿਜ਼ ਜੀ ਤੁੰਨ ਕੇ ਰੱਖੋ। ਹਾਂਜੀ, ਜ਼ਾਹਿਰ ਹੈ ਜ਼ਿਆਦਾਤਰ ਲੋਕ ਜਿਹੜੇ ਸਾਡੇ ਆਰਮੀ ਚੀਫ ਨੇ, ਕਿਉਂਕਿ ਉਹਨਾਂ ਦਾ ਪੂਰਾ ਨਾਂ ਜਿਹੜਾ ਹੈ ਉਹ ਜਨਰਲ ਹਾਫਿਜ਼ ਸੈयद ਆਸਿਮ ਮੁਨੀਰ ਤਮਗਾ ਇਮਤਿਆਜ਼ ਮਿਲਟਰੀ ਹੈ, ਤੇ ਉਹ ਕਈ ਬਹੁਤ ਸਾਰੇ ਲੋਕ ਤਜਜ਼ੀਆ ਕਰਦੇ ਹੋਏ ਜਾਂ ਸ਼ਾਰਟ ਹੈਂਡ ਦੇ ਵਿੱਚ ਉਹਨਾਂ ਨੂੰ ਹਾਫਿਜ਼ ਸਾਹਿਬ ਵੀ ਕਹਿ ਦਿੰਦੇ ਨੇ ਜਾਂ ਹਾਫਿਜ਼ ਜੀ ਵੀ ਕਹਿ ਦਿੰਦੇ ਨੇ। ਹੁਣ ਇਹਦੇ ਵਿੱਚ ਜਿਹੜੀ ਨਾਂ ਤੇ ਉਜ਼ਮਾ ਬੁਖਾਰੀ ਸਾਹਿਬਾ ਨੇ ਨਹੀਂ ਸੀ ਲਿਆ ਆਰਮੀ ਚੀਫ ਸਾਹਿਬ ਦਾ ਕਿ ਹਾਫਿਜ਼ ਸੈयद ਆਸਿਮ ਮੁਨੀਰ ਸਾਹਿਬ ਦੀ ਗੱਲ ਉਹ ਕਰਨ ਡਏ ਨੇ, ਲੇਕਿਨ ਜਿਸ ਕੌਂਟੈਕਸਟ ਦੇ ਵਿੱਚ ਉਹਨਾਂ ਟਵੀਟ ਕੀਤਾ ਸੀ ਉੱਥੋਂ ਇਹ ਹੀ ਜਾਪਦਾ ਸੀ ਕਿ ਇਹ ਉਹਨਾਂ ਨੇ ਇਸ਼ਾਰਾ ਜਿਹੜਾ ਹੈ ਉਹ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਵੱਲ ਕੀਤਾ ਹੈ, ਤੇ ਉਹਨਾਂ ਕੋਲੋਂ ਉਹਨਾਂ ਨੇ ਇਹ ਖੁਆਇਸ਼ ਕੀਤੀ ਹੈ ਕਿ ਉਹ ਤੁੰਨ ਕੇ ਰੱਖਣ। ਕਿਹਨੂੰ ਤੁੰਨ ਕੇ ਰੱਖਣਾ ਹੈ ਔਰ ਕਿੰਨਾ ਤੁੰਨ ਕੇ ਰੱਖਣਾ ਹੈ, ਇਹ ਪੂਰੀ ਗੱਲ ਉਹਨਾਂ ਨੇ ਨਹੀਂ ਸੀ ਕੀਤੀ। ਉਹਨਾਂ ਦੇ ਕਿਹੜੀ ਖੁਆਇਸ਼ ਹੈ ਵੀ ਕਿਹੜੀ ਸ਼ੈ ਨੂੰ ਤੇ ਕਿੰਨਾ ਤੁੰਨ ਕੇ ਰੱਖਣਾ ਹੈ, ਇਹ ਅਗਰ ਉਹ ਖੁੱਲ੍ਹ ਕੇ ਦੱਸ ਦਿੰਦੀਆਂ, ਜਾਂ ਮੇਰਾ ਮਤਲਬ ਉਹਨਾਂ ਨੂੰ ਕਿੰਨਾ ਕੁ ਤੁੰਨ ਕੇ ਰੱਖਣ ਨਾਲ ਠੰਡ ਪੈਣੀ ਹੈ, ਉਹ ਅਗਰ ਉਹ ਭੈਣ ਸਾਡੀ ਦੱਸਦਾ ਹੈ, ਤੇ ਮੇਰਾ ਮਤਲਬ ਹੈ ਲੋਕਾਂ ਦਾ ਮਾਮਲਾ ਜਿਹੜਾ ਹੈ ਉਹ ਆਸਾਨ ਹੋ ਜਾਏਗਾ। ਇਹ ਵੀ ਉਹਨਾਂ ਨੂੰ ਪਤਾ ਲੱਗ ਜਾਏ ਵੀ ਕਿਹਨੂੰ ਕਿਹੜੇ ਥਾਂ 'ਤੇ ਤੁੰਨ ਕੇ ਰੱਖਣਾ ਹੈ, ਮਤਲਬ ਅਦਾਲਤਾਂ 'ਚ ਤੁੰਨ ਕੇ ਰੱਖਣਾ ਹੈ, ਜਾਂ ਕਿਸੇ ਨੂੰ ਥਾਣੇ 'ਚ ਤੁੰਨ ਕੇ ਰੱਖਣਾ ਹੈ, ਜਾਂ ਕਿਸੇ ਨੂੰ ਇਲੈਕਸ਼ਨ 'ਚ ਤੁੰਨ ਕੇ ਰੱਖਣਾ ਹੈ। ਮਤਲਬ ਕਿ ਕਿਹਨੂੰ ਕਿੰਨਾ ਔਰ ਕਿੱਥੇ ਤੁੰਨ ਕੇ ਰੱਖਣਾ ਹੈ, ਇਹ ਅਗਰ ਸਾਰੀਆਂ ਗੱਲਾਂ ਉਹ ਦੱਸ ਦਿੰਦੀ, ਤੇ ਕਿਹੜੇ ਹਾਫਿਜ਼ ਨੇ ਤੁੰਨ ਕੇ ਰੱਖਣਾ ਹੈ, ਉਹਨਾਂ ਹੀ ਹਾਫਿਜ਼ ਸਾਹਿਬ ਵੱਲ ਗੱਲ ਕਰਦੀ ਹੈ, ਕਿਸੇ ਹੋਰ ਹਾਫਿਜ਼ ਸਾਹਿਬ ਕੋਲੋਂ ਇਹ ਖੁਆਇਸ਼ ਕਰਦੀ ਹੈ ਵੀ ਉਹ ਤੁੰਨ ਕੇ ਰੱਖਣ। ਕਿਹਨੂੰ ਕਿੰਨੇ ਤੁੰਨ ਕੇ ਰੱਖਣਾ ਹੈ, ਇਹ ਬੀਬੀ ਸਾਹਿਬਾ ਅਗਰ ਦੱਸ ਦੇਣ ਤੇ ਮੇਰਾ ਖਿਆਲ ਹੈ ਮਾਮਲਾਤ ਆਸਾਨ ਹੋ ਜਾਣਗੇ। ਚਲੋ, ਇਸ ਗੱਲ ਦੇ ਉੱਤੇ ਤੇ ਹਜੇ ਲੋਕੀ ਵੇਖਣ ਹੀ ਡਏ ਸਨ ਵੀ ਕਿਹੜੇ ਹਾਫਿਜ਼ ਸਾਹਿਬ ਤੇ ਕਿਹਨੂੰ ਤੁੰਨ ਕੇ ਤੇ ਕਿੱਥੇ ਤੁੰਨ ਕੇ ਰੱਖਣਗੇ ਤੇ ਕਿੰਨਾ ਤੁੰਨ ਕੇ ਰੱਖਣਗੇ। ਹਜੇ ਜਿਹੜੀ ਅਗਲੀ ਗੱਲ ਤੁਰ ਪਈ ਹੈ ਉੱਥੋਂ ਇਹ ਹੈ ਕਿ ਪੰਜਾਬ ਪੁਲਿਸ ਦਾ ਡੰਡਾ ਬੜਾ ਹੀ ਤਗੜਾ ਹੈ। ਇਹ ਮੈਂ ਨਹੀਂ ਆਖਣ ਡਿਆ, ਉਰਦੂ 'ਚ ਪੜ੍ਹ ਕੇ ਤੁਹਾਨੂੰ ਸੁਣਾ ਦਿੰਦਾ ਜੋ ਅਜ਼ਮਾ ਬੁਖਾਰੀ ਸਾਹਿਬਾ ਨੇ ਆਖਿਆ। ਤੁਹਾਨੂੰ ਫਿਰ ਲੱਗੇਗਾ ਵੀ ਇਹੋ ਜਿਹੀਆਂ ਮਾਯੂਬ ਗੱਲਾਂ ਮੈਂ ਕੋਲੋਂ ਕਰਦਾ। ਨਹੀਂ, ਮੈਂ ਕੋਲੋਂ ਨਹੀਂ ਕਰਦਾ। ਇੱਕ ਤੇ ਇਹ ਪੜ੍ਹੇ ਲਿਖੇ ਨਹੀਂ, ਉੱਤੋਂ ਇਹ ਕੋਸ਼ਿਸ਼ ਨਹੀਂ ਕਰਦੇ। ਹਾਫਿਜ਼ ਸਾਹਿਬ ਵੀ ਸੁਣਦੇ ਹੋਣੇ ਨੇ ਵੀ ਚਲੋ ਜੇ ਮੈਂ ਤੁੰਨ ਕੇ ਰੱਖਿਆ ਹੀ ਹੈ ਤੇ ਦੱਸਣ ਵਾਲੀ ਕਿਹੜੀ ਗੱਲ ਹੈ ਸਾਰਿਆਂ ਨੂੰ। ਇਹੋ ਜਿਹੀਆਂ ਗੱਲਾਂ ਬੀਬਾ ਲੋਕਾਂ ਨੂੰ ਦੱਸੀ ਦੀਆਂ ਨਹੀਂ, ਇਹੋ ਜਿਹੀਆਂ ਗੱਲਾਂ ਤੇ ਚੁੱਪ ਚੁਪੀਤੇ ਕਰੀ ਦੀਆਂ ਨੇ। ਉਹ ਵੇਖ ਲਓ DG ISPR ਸਾਹਿਬ ਸਾਰੀਆਂ ਗੱਲਾਂ ਕਰਕੇ ਆਉਂਦੇ ਨੇ ਵੀ ਸਾਡਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ। ਅੱਗੋਂ ਮੌਲਵੀ ਸਾਹਿਬ ਸਾਹਮਣੇ ਬਹਿ ਕੇ ਆਉਂਦੇ ਨੇ ਵੀ ਪਹਿਲਾ DG ISPR ਦਾ ਜਿਹੜਾ ਅਦਾਰਾ ਸੀ ਉਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਬਣਾਇਆ ਸੀ। ਹੁਣ ਇਹਦੇ 'ਤੇ ਮੈਂ ਕਿਉਂਕਿ ਆਲਮੇ ਦੀਨ ਨਹੀਂ ਹੈ, ਮੈਂ ਤੇ ਉਸ ਪਾਸੇ ਨੂੰ ਜਾ ਹੀ ਨਹੀਂ ਸਕਦਾ, ਮੇਰੇ ਪਰ ਸੜਦੇ ਨੇ, ਤੇ ਮੈਂ ਤੇ ਐਡੀ ਵੱਡੀ ਹਸਤੀ ਦਾ ਨਾਂ ਹੈ, ਤੁਹਾਨੂੰ ਪਤਾ ਹੈ ਸਾਡੇ ਆਸਤੇ ਤੇ ਉੱਥੇ ਹਰ ਸ਼ੈ ਹੀ ਖਤਮ ਹੈ। ਉਸ ਅਤਾਤ ਦੇ ਵਿੱਚ ਮੈਂ ਤੇ ਹੁਣ ਤਬਸਰਾ ਵੀ ਨਹੀਂ ਕਰ ਸਕਦਾ, ਪਰ ਮੌਲਵੀ ਸਾਹਿਬ ਨੇ ਕੰਮ ਚੁੱਕ ਦਿੱਤਾ। ਤੇ ਉਹ ਵੇਖ ਲਓ ISPR ਸਾਹਿਬ ਨੇ ਵੀ, ਚਲੋ ਉਹਨਾਂ ਦੇ ਕੋਲੋਂ ਨਹੀਂ ਤੁੰਨਿਆ ਜਾਂਦਾ ਹੋਏਗਾ ਉਹਨਾਂ ਜਿੰਨਾ ਹਾਫਿਜ਼ ਸਾਹਿਬ ਤੁੰਦੇ ਹੋਣਗੇ, ਲੇਕਿਨ ਮਤਲਬ ਰੈਂਕ ਦਾ ਫਰਕ ਹੈ, ਮੈਂ ਇਸ ਲਈ ਕਹਿਣ ਡਿਆ, ਹੋਰ ਕੋਈ ਗੱਲ ਨਹੀਂ। ਤੇ ਲੇਕਿਨ ਫਿਰ ਵੀ ਉਹ ਆਪਣੀ ਜੋ ਉਹਨਾਂ ਦੇ ਵਿੱਚ ਕਪੈਸਿਟੀ ਉਹਦੇ ਹਿਸਾਬ ਨਾਲ ਉਹ ਵੀ ਤੁੰਨ ਕੇ ਹੀ ਰੱਖਦੇ ਹੋਣੇ ਨੇ। ਲੇਕਿਨ ਹੁਣ ਜੋ ਬਾਜੀ ਆਖਣ ਡਈ ਹੈ ਉਹ ਤਾਂ ਸਾਡੀ ਸਮਝ ਤੋਂ ਬਾਹਰ ਹੈ। ਬਾਜੀ ਨੇ ਆਖਿਆ ਵੀ ਪੰਜਾਬ ਪੁਲਿਸ ਦਾ ਡੰਡਾ ਬਹੁਤ ਤਗੜਾ ਹੈ। ਇਹ ਬਾਜੀ ਕਿਵੇਂ ਪਤਾ ਲੱਗਾ ਹੈ, ਕਿੱਦਣ ਪਤਾ ਲੱਗਾ ਹੈ, ਕਿੱਡਾ ਤਗੜਾ ਹੈ, ਅਗਰ ਇੱਥੇ ਵੀ ਰੋਸ਼ਨੀ ਪਾ ਦਿਓ ਵੀ ਇਹ ਡੰਡਾ ਜਿਹੜਾ ਹੈ ਇਹ ਲਾਹੌਰ ਦੇ ਵਿੱਚ ਬਹੁਤਾ ਤਗੜਾ ਹੈ, ਪਿੰਡੀ 'ਚ ਬਹੁਤਾ ਤਗੜਾ, ਕਿਹੜੇ ਥਾਂ ਦਾ ਡੰਡਾ ਬਹੁਤਾ ਤਗੜਾ ਹੈ ਪੰਜਾਬ ਪੁਲਿਸ ਦਾ, ਮਤਲਬ ਕਿਹੜੀ ਰੇਂਜ ਦਾ ਬਹੁਤਾ ਡੰਡਾ ਤਗੜਾ ਹੈ। ਇਹ ਕੀ ਮੇਰਾ ਮਤਲਬ ਹੈ ਕਿ ਕੋਈ ਨਵਾਂ ਡੰਡਾ ਖਰੀਦ ਕੇ ਦਿੱਤਾ ਇਹਨਾਂ ਨੂੰ। ਇਹਨਾਂ ਪੁਰਾਣੇ ਜ਼ਮਾਨੇ 'ਚ ਅਸੀਂ ਇਹ ਸੁਣਿਆ ਸੀ ਵੀ ਲਾਠੀਆਂ ਨਾਲ ਲੜਾਈ ਹੁੰਦੀ ਹੈ ਤੇ ਡੰਡਿਆਂ ਦੇ ਉੱਤੇ ਤੇਲ ਪਾਇਆ ਜਾਂਦਾ ਸੀ। ਹਾਂਜੀ, ਡੰਡਿਆਂ ਦੇ ਉੱਤੇ ਤੇਲ ਪਾਇਆ ਜਾਂਦਾ ਸੀ ਲਾਠੀਆਂ ਦੇ ਉੱਤੇ, ਤਾਂ ਕਿ ਉਹ ਇੱਕ ਤੇ ਉਹ ਭਾਰੀਆਂ ਹੋ ਜਾਣ ਤੇਲ ਪੀ ਕੇ, ਇੱਕ ਉਹਨਾਂ ਦੇ ਵਿੱਚ ਫਲੈਕਸੀਬਿਲਿਟੀ ਆ ਜਾਏ ਥੋੜ੍ਹੀ ਜਿਹੀ ਹੋਰ, ਟੁੱਟਣ ਵੀ ਨਾ, ਤੇ ਦੂਜੀ ਜਿਸ ਵੇਲੇ ਉਹ ਮੌਰਾਂ 'ਚ ਪਵੇ ਤੇ ਅਗਲੇ ਬੰਦੇ ਨੂੰ ਲੱਗੇ ਵੀ ਇੱਕ ਵਾਰੀ ਪਤਾ ਵੀ ਕੋਈ ਸ਼ੈ ਵੱਜੀ ਹੈ। ਇਸ ਲਈ ਡਾਂਗ 'ਤੇ ਤੇਲ ਪਾਉਂਦੇ ਹੁੰਦੇ ਸਨ। ਹੁਣ ਇਹ ਪਤਾ ਨਹੀਂ ਕਿਹੜਾ ਡੰਡਾ ਜਿੱਤੇ ਬਾਜੀ ਆਉਂਦੀ ਹੈ ਵੀ ਪੁਲਿਸ ਦੇ ਕੋਲ ਬੜਾ ਤਗੜਾ ਹੈ, ਪਤਾ ਨਹੀਂ ਪੁਲਿਸ ਵਾਲਿਆਂ ਨੇ ਤੇਲ ਪਾਇਆ ਉਸ ਡੰਡੇ ਦੇ ਉੱਤੇ। ਇਹ ਮੇਰੀ ਸਮਝ ਤੋਂ ਬਾਹਰ ਹੈ ਮੇਰੀ ਭੈਣ। ਲੇਕਿਨ ਇਹ ਹੁਣ ਇਹਨਾਂ ਦੇ ਬਿਆਨ ਇਹੋ ਜਿਹੇ ਨੇ, ਮੈਂ ਦੱਸਿਆ ਤੁਹਾਨੂੰ ਵੀ ਇਹਨਾਂ ਬਿਆਨਾਂ 'ਤੇ ਜਦੋਂ ਤਜਜ਼ੀਆ ਕਰੀਏ ਤੇ ਗੱਲ ਕਿਤੇ ਦੀ ਕਿਤੇ ਨਿਕਲ ਜਾਂਦੀ ਹੈ, ਤੇ ਪੁਲਿਸ ਵਾਲਿਆਂ ਨੇ ਕਹਿਣਾ ਵੀ ਗਿੱਲ ਸਾਹਿਬ ਤੁਸੀਂ ਸਾਡੇ ਡੰਡੇ ਨੂੰ ਲੈ ਕੇ ਤੇ ਏਡੇ ਕਿਉਂ ਮਜ਼ਾਕ ਕਰ ਰਹੇ ਹੋ। ਉਹ ਭਾਈ ਜੀ ਮੈਂ ਨਹੀਂ, ਇਹ ਤੇ ਅਜ਼ਮਾ ਬੁਖਾਰੀ ਸਾਹਿਬਾ ਨੇ ਗੱਲ ਛੇੜੀ ਹੈ, ਤੇ ਹੁਣ ਡੰਡੇ ਦੀ ਤੇ ਡਾਂਗ 'ਤੇ ਤੇਲ ਪਾਉਣ ਦੀ ਤੇ ਇਹ ਗੱਲਾਂ ਸਾਰੀਆਂ ਜਿਹੜੀਆਂ ਉਹ ਸ਼ੁਰੂ ਹੋਈਆਂ ਖੜੀਆਂ ਨੇ। ਲੇਕਿਨ ਮੈਨੂੰ ਸਿਰਫ ਇਹ ਸਵਾਲ ਦੱਸੋ ਕਿ ਆਇਆ ਇੱਕ ਜਿਹੜੀ ਹਕੂਮਤੀ ਵਜ਼ੀਰ ਹੈ ਉਹ ਪੁਲਿਸ ਦੇ ਡੰਡੇ ਤੋਂ ਲੋਕਾਂ ਨੂੰ ਡਰਾਏਗੀ? ਮਤਲਬ ਕਿ ਸਾਰੀ ਦੀ ਸਾਰੀ ਗੱਲ ਜਿਹੜੀ ਉਹ ਇੱਥੇ ਮੁੱਕ ਜਾਏਗੀ
ਕਿ ਪੁਲਿਸ ਦੇ ਕੋਲ ਡੰਡਾ, ਇਹ ਨਹੀਂ ਕਿ ਉਹਨਾਂ ਦੀ ਕੋਈ ਸੁਪੀਰੀਅਰ ਲਾਅ ਐਂਡ ਆਰਡਰ ਦੀ ਜਿਹੜੀ ਉਹਨਾਂ ਦੀ ਕੋਈ ਇੱਕ ਸਿਚੁਏਸ਼ਨ ਹੈ ਔਰ ਜਿਹੜੀ ਉਹਨਾਂ ਦੇ ਕੋਲ ਇੱਕ ਲਾਅ ਐਂਡ ਆਰਡਰ ਦੀ ਕੈਪੈਸਿਟੀ ਹੈ ਜਾਂ ਇਨਵੈਸਟੀਗੇਸ਼ਨ ਦੀ ਕੈਪੈਸਿਟੀ ਹੈ, ਉਹ ਉਹਨਾਂ ਦੀ ਬਹੁਤ ਆਲਾ ਹੈ। ਨਹੀਂ, ਇਹਦੇ ਤੇ ਗੱਲ ਨਹੀਂ ਹੋਏਗੀ। ਇਹ ਗੱਲ ਹੋਏਗੀ ਜੀ ਉਹਨਾਂ ਕੋਲ ਡੰਡਾ ਬੜਾ ਅੱਛਾ ਹੈ। ਹੁਣ ਇਹ ਪੰਜਾਬ, ਦੂਸਰੇ ਲਫ਼ਜ਼ਾਂ ਦੇ ਵਿੱਚ, ਇਹ ਮਰੀਮ ਨਵਾਜ਼ ਸਾਹਿਬਾ ਦੀ ਜਿਹੜੀ ਤਰਜਮਾਨ ਹੈ ਉਹ ਇਹ ਬਿਆਨ ਦੇ ਰਹੀ ਹੈ। ਅੱਛਾ ਜੀ, ਅੱਗੋਂ ਮੋਹਸਨ ਨਕਵੀ ਸਾਹਿਬ ਕਹਿੰਦੇ ਨੇ ਕਿ ਅਮਰੀਕਾ ਤੋਂ ਉਹ ਫੋਨ ਨਹੀਂ ਆਇਆ ਜਿਹੜਾ ਆਉਣਾ ਸੀ ਅਜੇ ਤੱਕ। ਤੇ ਅੱਗੋਂ ਸਾਹਬੀ ਨੇ ਪੁੱਛਿਆ ਵੀ ਜੇ ਫੋਨ ਆਇਆ ਤੁਹਾਡੇ ਤੇ ਕੋਈ ਅਸਰ ਹੋਏਗਾ, ਤੇ ਉਹਨਾਂ ਅੱਗੋਂ ਠੇਂਗਾ ਦਿਖਾ ਦਿੱਤਾ, ਉਹਨਾਂ ਅੱਗੋਂ ਗੂਠਾ ਵਿਖਾ ਦਿੱਤਾ। ਚਲੋ ਜੀ, ਚੰਗਾ ਕੀਤਾ ਹੈ। ਇੱਕ ਆਂਦੀ ਹੈ ਤੁੰਨ ਕੇ ਰੱਖੋ, ਦੂਸਰੀ ਆਂਦੀ ਹੈ ਕਿ ਮੇਰਾ ਮਤਲਬ ਹੈ ਕਿ ਪੁਲਿਸ ਦਾ ਡੰਡਾ ਬੜਾ ਤਗੜਾ ਹੈ, ਤੀਜਾ ਗੂਠੇ ਵਿਖਾਉਂਦਾ ਹੈ। ਸਮਝ ਤੋਂ ਮੇਰੀ ਬਾਹਰ ਹੈ ਵੀ ਇਹ ਸਾਰੇ ਕਿਹੜੇ ਪਾਸੇ ਨੂੰ ਤੁਰ ਪਏ ਨੇ ਤੇ ਕਿਹੜੀਆਂ ਗੱਲਾਂ ਕਰਦੇ ਨੇ। ਹਾਲਾਂਕਿ ਇੱਕ ਹੋਰ ਇਹਨਾਂ ਦੇ ਬਜ਼ੁਰਗ ਰਹਿਨੁਮਾ ਨੇ, ਉਹ ਆਂਦੇ ਨੇ ਕਿ ਅਮਰੀਕਾ ਜਿਹੜਾ ਉਹ ਸਾਡਾ ਵੈਂਟੀਲੇਟਰ ਹੈ, ਤੇ ਜੇ ਵੈਂਟੀਲੇਟਰ ਲੱਥ ਗਿਆ ਤਾਂ ਸਾਡਾ ਤੇ ਕੰਮ ਫਾਰਗ ਹੋ ਜਾਣਾ। ਨਾਲ ਆਂਦੇ ਨੇ ਕਿ ਸਾਡੇ ਨਾਲ ਇਹ ਹੋ ਜਾਣਾ ਤੇ ਉਹ ਹੋ ਜਾਣਾ। ਦੂਸਰਾ ਇਹ ਹੀ ਮੋਹਸਨ ਨਕਵੀ ਸਾਹਿਬ ਉੱਥੇ ਜਿਹੜੇ ਮਾੜੇ ਮਾੜੇ ਬੰਦੇ ਸਨ, ਉਹਨਾਂ ਨੂੰ ਵਿਚਾਰੇ ਮਿਲਦੇ ਫਿਰਦੇ ਸਨ ਵੀ ਕਿਸੇ ਤਰੀਕੇ ਨਾਲ ਮੇਰੀ ਗੱਲ ਸੁਣ ਲਓ, ਲੇਕਿਨ ਪਾਕਿਸਤਾਨ ਆ ਕੇ ਉਹ ਬੜਕਾਂ ਮਾਰ ਰਹੇ ਨੇ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹਕੀਕਤ ਦੇ ਨਾਲ। ਲੇਕਿਨ ਸਭ ਤੋਂ ਔਖੀ ਗੱਲ ਜਿਹੜੀ ਹੈ ਜਾਂ ਸਭ ਤੋਂ ਪਰੇਸ਼ਾਨੀ ਵਾਲੀ ਗੱਲ ਹੈ ਉਹ ਇਹ ਹੈ ਕਿ ਇਹਨਾਂ ਨੇ ਇੱਕ ਹੋਰ ਬਿਆਨ ਦਿੱਤਾ ਹੈ ਕਿ ਅਗਰ 8 ਫਰਵਰੀ ਨੂੰ ਇhtਜਾਜ ਕੀਤਾ ਤੇ ਉਹਨਾਂ ਨਾਲ ਉਹੀ ਸਲੂਕ ਕਰਾਂਗੇ ਜੋ ਅਸੀਂ 26 ਨਵੰਬਰ ਨੂੰ ਕੀਤਾ ਸੀ, ਮਤਲਬ ਫਿਰ ਗੋਲੀਆਂ ਮਾਰਾਂਗੇ, ਮਤਲਬ ਕਿ ਕਤਲੋ ਗਾਰਤ ਦੀ ਖੁੱਲੀ ਧਮਕੀ ਲਾ ਰਹੇ ਨੇ। ਚਲੋ ਵੇਖ ਲਾਂਗੇ, ਇਹ ਮੌਕਾ ਵੀ ਆਉਣ ਦਿਓ, ਪਬਲਿਕ ਵੀ ਤੁਹਾਨੂੰ ਵੇਖ ਲੇਗੀ ਤੇ ਤੁਸੀਂ ਵੀ ਵੇਖ ਲਓਗੇ। ਅਗਲੇ ਪਾਸਿਓਂ ਇਮਰਾਨ ਖਾਨ ਸਾਹਿਬ ਦਾ ਮੀਡੀਆ ਰਿਪੋਰਟ ਕਰ ਰਿਹਾ, ਜ਼ਾਹਿਰ ਹੈ ਮੈਂ ਤੇ ਜੇਲ੍ਹ 'ਚ ਨਹੀਂ ਸੀ, ਜੋ ਮੀਡੀਆ ਨੇ ਰਿਪੋਰਟ ਕੀਤਾ ਉਹ ਤੁਹਾਡੇ ਸਾਹਮਣੇ ਰੱਖ ਸਕਣਾ। ਮੀਡੀਆ ਨੇ ਰਿਪੋਰਟ ਕੀਤਾ ਕਿ ਇਮਰਾਨ ਖਾਨ ਸਾਹਿਬ ਨੇ ਇੱਕ ਤੇ ਕੇਪੀ ਗਵਰਨਮੈਂਟ ਨੂੰ ਸਖਤ ਪੈਗਾਮ ਦਿੱਤਾ ਹੈ ਕਿ IG ਨੂੰ ਸ਼ਟਅਪ ਕਾਲ ਦਿਓ ਕਿ ਜਿਹੜੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਲੋਕ ਨੇ ਉਹਨਾਂ ਨੂੰ ਕੇਪੀ ਦੇ ਵਿੱਚ ਪੁਲਿਸ ਕਿਸੇ ਤਰੀਕੇ ਨਾਲ ਵੀ ਹਰਾਸਾ ਨਾ ਕਰ ਸਕੇ। ਦੂਸਰਾ ਉਹਨਾਂ ਨੇ ਇਹ ਬਿਆਨ ਦਿੱਤਾ ਹੈ, ਜੋ ਮੀਡੀਆ ਰਿਪੋਰਟ ਕਰ ਰਿਹਾ ਹੈ, ਕਿ ਅਲੀ ਅਮੀਨ ਗੰਡਾਪੁਰ ਸਾਹਿਬ ਨੂੰ ਵਾਜ਼ੇ ਕਰਨਾ ਚਾਹੀਦਾ ਹੈ ਕਿ ਜਿਹੜਾ IG KP ਹੈ ਉਹਨਾਂ ਦੀ ਮਰਜ਼ੀ ਨਾਲ ਨਹੀਂ ਲੱਗਾ ਔਰ ਉਹ ਫੈਡਰਲ ਗਵਰਨਮੈਂਟ ਨੇ ਆਪਣੀ ਮਰਜ਼ੀ ਨਾਲ, ਜ਼ਾਹਿਰ ਹੈ ਫੈਡਰਲ ਗਵਰਨਮੈਂਟ ਵਿਚਾਰੀ ਕੀ ਹੈ, ਉੱਤੇ ਤੇ ਜਨਰਲ ਸਾਹਿਬ ਹੀ ਨੇ, ਆਸਿਮ ਮੁਨੀਰ ਸਾਹਿਬ, ਉਹਨਾਂ ਦੀ ਮਰਜ਼ੀ ਨਾਲ ਉੱਥੇ ਉਹ ਬੰਦਾ ਗਿਆ। ਇਹ ਦੋ ਅਹਿਕਾਮਾਤ ਉਹਨਾਂ ਦੇ ਆਏ ਨੇ। ਇਹ ਬੜੀ ਤਸ਼ਵੀਸ਼ ਦੀ ਗੱਲ ਹੈ ਕਿ ਜਿਹੜਾ ਸੂਬਾ ਹੈ ਖੈਬਰ ਪਖਤੂਨਖਵਾ, ਉਹਦੇ ਵਿੱਚ ਪਹਿਲੇ ਵੀ IG ਨੇ ਆਪਣੀ ਮਰਜ਼ੀ ਨਾਲ ਲਾਈ ਰੱਖਿਆ, ਹੁਣ ਵੀ ਇਹਨਾਂ ਨੇ ਆਪਣੀ ਮਰਜ਼ੀ ਨਾਲ IG ਭੇਜਿਆ। ਮੇਰੇ ਖਿਆਲ ਦੇ ਵਿੱਚ ਇਹ ਮੇਰਾ ਮਸ਼ਵਰਾ ਹੈ, ਤਨਕੀਦ ਨਹੀਂ ਹੈ। ਖੈਬਰ ਪਖਤੂਨਖਵਾ ਹਕੂਮਤ ਮੇਰੇ ਜ਼ਾਤੀ ਰਾਏ ਦੇ ਵਿੱਚ, ਔਰ ਮੈਂ ਬਹੁਤ ਪਹਿਲੇ ਇਹ ਰਾਏ ਜਿਹੜੀ ਮੇਰੀ ਸੀ ਇਹ ਮੈਂ ਇੱਕ ਫੋਰਮ ਦੇ ਉੱਤੇ, ਆਪਣੀ ਪਾਰਟੀ 'ਚ ਇੱਕ ਫੋਰਮ ਦੇ ਉੱਤੇ ਰੱਖੀ ਵੀ ਸੀ। ਮੇਰੇ ਖਿਆਲ 'ਚ ਬੜੇ ਸਾਰੇ ਤਰੀਕੇ ਨੇ, ਅਗਰ IG ਕੋ ਜਾਨ ਛੁਡਾਣੀ ਹੋਵੇ ਔਰ IG ਤੁਹਾਡੀ ਮਰਜ਼ੀ ਦਾ ਨਾ ਹੋਵੇ ਤੇ ਵਜ਼ੀਰ ਆਲਾ ਸਾਹਿਬ ਔਰ ਦੂਸਰੇ ਲੋਕ ਜਿਹੜੇ ਨੇ ਉਹ ਸਪੈਸ਼ਲੀ ਜਿਹੜੀ ਪ੍ਰੋਵਿੰਸ਼ੀਅਲ ਅਸੈਂਬਲੀ ਹੈ ਉਹ ਰਲ ਕੇ IG ਸਾਹਿਬ ਨੂੰ ਐਸੀ ਤਸੱਲੀ ਕਰ ਸਕਦੀ ਹੈ ਕਿ IG ਸਾਹਿਬ ਆਪ ਹੀ ਆਖਣਗੇ ਵੀ ਮੈਂ ਇੱਥੋਂ ਚਲੇ ਜਾਣਾ। ਉਹਦਾ ਤਰੀਕਾ ਇਹ ਹੈ ਕਿ ਜਿਹੜੀ ਖੈਬਰ ਪਖਤੂਨਖਵਾ ਦੀ ਅਸੈਂਬਲੀ ਹੈ ਉਹਨਾਂ ਦੇ ਕੋਲ ਰਾਈਟ ਹੈ ਕਿ ਸਪੀਕਰ ਉਹਨਾਂ ਨੂੰ ਸੱਦ ਲੈ ਔਰ ਜਾਂ ਇੱਕ ਕਮੇਟੀ ਬਣਾ ਕੇ ਉੱਥੇ IG ਨੂੰ, ਚੀਫ ਸੈਕਟਰੀ ਨੂੰ ਸੱਦਿਆ ਜਾਏ। ਜਿਹੜੀ ਲਾਲੈਸਨੈਸ ਹੁੰਦੀ ਹੈ, ਅਗਰ ਉੱਥੇ ਉਹਨਾਂ ਦੀ ਚੰਗੀ ਤਰਪਾਈ ਕੀਤੀ ਜਾਵੇ, ਪਾਰਲੀਮੈਂਟ ਸੱਦ ਕੇ, ਤਰਪਾਈ ਦਾ ਮਤਲਬ ਹੈ ਸਖਤ ਸਵਾਲ ਜਵਾਬ, ਔਰ ਉਹ ਮੀਡੀਆ ਤੇ ਲਾਈਵ ਕੀਤੀ ਜਾਵੇ ਕਵਰੇਜ, ਉਹ ਵੀ ਸਪੀਕਰ ਸਾਹਿਬ ਕਰ ਸਕਦੇ ਨੇ। ਇਹ 2-4 ਦਿਨ ਇਹੋ ਜਿਹੀ ਖੁਰਾਕ ਅਗਰ ਜਿਹੜੀ KP ਦੀ ਅਸੈਂਬਲੀ ਉਹ ਦੇਵੇ ਤੇ ਜਿਹੜੇ ਬਿਊਰੋਕਰੇਟ ਨੇ ਉਹ ਆਪੇ ਹੀ ਕਹਿਣਗੇ ਕਿ ਜਨਾਬੇ ਵਾਲਾ ਅਸੀਂ ਇਸ ਕੰਮ ਨੂੰ ਨਹੀਂ ਜਾਣਾ। ਤੁਹਾਨੂੰ ਚੇਤੇ ਹੈ KP 'ਚ ਜਦੋਂ ਤਕਰੀਰਾਂ ਹੁੰਦੀਆਂ ਨੇ ਤੇ ਉੱਥੋਂ ਜਿਹੜੇ MPAs ਨੇ, ਮਿਨਿਸਟਰ ਨੇ, ਜਦੋਂ ਆਉਂਦੇ ਨੇ ਬੰਦੂਕ ਦਾ ਮੁਕਾਬਲਾ ਬੰਦੂਕ ਸੇ ਹੋ ਤਾਂ ਮਜ਼ਾ ਤਬ ਆਤਾ ਹੈ। ਹੁਣ ਜਦੋਂ ਉਸ ਤਰ੍ਹਾਂ ਦੇ ਜਵਾਨ ਬੈਠ ਕੇ IG ਸਾਹਿਬ ਦੇ ਕੋਲੋਂ ਸਵਾਲ ਪੁੱਛਣਗੇ ਤੇ IG ਸਾਹਿਬ ਦੀ ਸਵਾਲਾਂ ਦੇ ਵਿੱਚ ਤਸੱਲੀ ਕਰਾਉਣਗੇ ਤੇ 4 ਕੁ ਦਿਨ IG ਸਾਹਿਬ ਦੀ ਦੁਰਗਤ ਬਣੀ ਤੇ ਉਹਨਾਂ ਆਪੇ ਛੁੱਟੀ ਤੇ ਚਲੇ ਜਾਣਾ। ਹੋਰ ਵੀ 20 ਤਰੀਕੇ ਹੁੰਦੇ ਨੇ ਚੀਫ ਮਿਨਿਸਟਰ ਸਾਹਿਬ, ਕਿਉਂਕਿ ਮੈਂ ਇੱਕ ਸੂਬੇ 'ਚ ਰਿਹਾ ਹਾਂ, ਜਿਹੜਾ ਜੂਨੀਅਰ ਆਫੀਸਰ ਹੋਵੇ ਉਹਨਾਂ ਤੋਂ ਉਹਨੂੰ ਚੀਫ ਮਿਨਿਸਟਰ ਸਾਹਿਬ ਇਸਤੇਮਾਲ ਕਰ ਸਕਦੇ ਨੇ ਔਰ IG ਨੂੰ ਬਾਈਪਾਸ ਕਰ ਸਕਦੇ ਨੇ ਅਗਰ IG ਉਹਨਾਂ ਦੀ ਮਰਜ਼ੀ ਨਾਲ ਨਹੀਂ ਲੱਗਾ ਹੋਇਆ। ਬੜੇ ਸਾਰੇ ਹੋਰ ਕੰਮ ਨੇ ਜਿਹੜੇ ਮੈਂ ਇੱਥੇ ਡਿਸਕਸ ਨਹੀਂ ਕਰ ਸਕਦਾ, ਜਿਹੜੇ ਉਸ ਫੋਰਮ ਤੇ ਕੀਤੇ ਸਨ। ਤੇ ਉਹ ਇੱਕ ਬੜਾ ਮੁਦੱਲਲ ਕਿਸਮ ਦਾ ਇੱਕ ਰਿਟਾਇਰਡ ਬਹੁਤ ਹੀ ਸੀਨੀਅਰ ਬਿਊਰੋਕਰੇਟ, ਜਿਹੜੇ ਰਿਟਾਇਰਡ IG, ਉਹਨਾਂ ਨੇ ਮੈਨੂੰ ਲਿਖ ਕੇ ਭੇਜੇ ਸਨ ਉਹ ਸਾਰੇ ਮਾਮਲਾਤ ਕਿ ਕਿਸ ਤਰੀਕੇ ਨਾਲ ਹਕੂਮਤ ਇੱਕ IG ਨੂੰ ਮਜਬੂਰ ਕਰ ਸਕਦੀ ਹੈ ਕਿ ਉਹ ਸੂਬਾ ਆਪੇ ਛੱਡ ਕੇ ਚਲਾ ਜਾਏ ਜਾਂ ਕਮ ਅਜ਼ ਕਮ ਉਹਨੂੰ ਰਿਡੰਡੈਂਟ ਕਰ ਸਕਦੀ ਹੈ ਔਰ ਹਕੂਮਤ ਆਪਣੀ ਮਰਜ਼ੀ ਨਾਲ ਉੱਥੇ ਕੰਮ ਚਲਾ ਸਕਦੀ ਹੈ। ਇਹ ਮੇਰਾ ਮਸ਼ਵਰਾ ਵੀ ਹੋਏਗਾ ਔਰ ਗੁਜ਼ਾਰਿਸ਼ ਵੀ ਹੋਏਗੀ KP ਗਵਰਨਮੈਂਟ ਦੇ ਕੋਲੋਂ ਕਿ ਇਸ ਕੰਮ ਦੇ ਉੱਤੇ ਫੌਰੀ ਤੌਰ ਤੇ ਉੱਥੇ ਅਮਲ ਕਰਨਾ ਚਾਹੀਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸ਼ੌਕਤ ਬਸਰਾ ਸਾਹਿਬ ਨੇ ਇੱਕ ਬਿਆਨ ਦਿੱਤਾ। ਉਹਨਾਂ ਕਿ ਜੀ DG ISPR ਆਂਦੇ ਨੇ ਕਿ ਫੌਜ ਦਾ ਸਿਆਸਤ ਦੇ ਵਿੱਚ ਕੋਈ ਲੈਣ ਦੇਣ ਨਹੀਂ, ਫੌਜ ਸਿਆਸਤ 'ਚ ਹਿੱਸਾ ਨਹੀਂ ਲੈਂਦੀ, ਸਾਡਾ ਕੋਈ ਕੰਮ ਹੀ ਨਹੀਂ। ਤੇ ਉਹ ਆਂਦੇ ਨੇ ਕਿ ਫੈਸਲ ਬੋਡਾ ਜਿਹੜਾ ਫੌਜ ਦਾ ਤਰਜਮਾਨ ਹੈ ਇਸ ਵੇਲੇ ਅਨਡਿਕਲੇਅਰਡ, ਉਹ ਆ ਕੇ ਟੈਲੀਵਿਜ਼ਨ ਤੇ ਆਖਦਾ ਹੈ ਕਿ ਮੁਲਕ ਜਿਹੜਾ ਉਹ ਡੰਡੇ ਨਾਲ ਚਲਾ ਰਹੇ ਹੈ ਤੇ ਆਰਮੀ ਚੀਫ ਜਨਰਲ ਆਸਿਮ ਮੁਨੀਰ ਚਲਾ ਰਹੇ ਨੇ ਤੇ ਜਮਹੂਰੀਅਤ ਨੇ ਮੁਲਕ ਨੂੰ ਨੁਕਸਾਨ ਦਿੱਤਾ ਹੈ। ਸ਼ੁਕਰ ਕਰੋ ਕਿ ਆਰਮੀ ਚੀਫ ਜਨਰਲ ਆਸਿਮ ਮੁਨੀਰ ਜਿਹੜੇ ਨੇ ਉਹ ਮੁਲਕ ਨੂੰ ਚਲਾ ਰਹੇ ਨੇ।
ਹੁਣ ਇਹ ਫੈਸਲਾ ਆਪੋ 'ਚ ਹੀ ਕਰ ਲਓ। ਇੱਕ ਪਾਸੇ ਜ਼ਾਹਿਰ ਹੈ ਫੈਸਲ ਵਾਡਾ ਸਾਹਿਬ ਕਹਿ ਰਹੇ ਨੇ ਕਿ ਆਰਮੀ ਚੀਫ ਮੁਲਕ ਚਲਾ ਰਹੇ ਨੇ, DGSPR ਕਹਿੰਦੇ ਨੇ ਵੀ ਜੀ ਅਸੀਂ ਨਹੀਂ ਚਲਾ ਰਹੇ। ਹੁਣ ਦੂਜੇ ਪਾਸੇ ਖਬਰਾਂ ਵੇਖ ਲਓ। ਚਲੋ ਹੁਣ ਜੇ ਅਗਰ ਇਹੀ ਗੱਲ ਮੰਨ ਲੈਂਦੇ ਆ ਕਿ ਉਹੀ ਚਲਾ ਰਹੇ ਨੇ, ਤੇ ਦੂਜੇ ਪਾਸੇ ਖਬਰਾਂ ਇਹ ਨੇ ਕਿ ਡਿਫਰੈਂਟ ਮੁਲਕ ਜਿਹੜੇ ਨੇ ਉਹਨਾਂ ਨੇ ਪਾਕਿਸਤਾਨ ਤੇ ਵੀਜ਼ਿਆਂ ਦੀਆਂ ਪਾਬੰਦੀਆਂ ਲਾਤੀਆਂ ਨੇ। ਹਾਲ ਹੀ ਦੇ ਵਿੱਚ ਥਾਈਲੈਂਡ ਨੇ ਵੀ ਪਾਬੰਦੀਆਂ ਲਾਤੀਆਂ ਨੇ। ਉਸ ਤੋਂ ਪਹਿਲਾਂ ਜਿਹੜੇ GCC ਦੇ ਕੰਟਰੀਜ਼ ਨੇ, ਓਮਾਨ ਹੈ, UAE ਹੈ, ਦੁਬਈ, ਅਬੂ ਧਾਬੀ ਵਗੈਰਾ, ਸਾਊਦੀ ਅਰਬ, ਇਹਨਾਂ ਨੇ ਵੀ ਪਾਬੰਦੀਆਂ ਲਾਈਆਂ ਨੇ। ਹੁਣ ਜੇ ਇਸ ਵੇਲੇ ਤੇਲ ਦੀ ਪੇਮੈਂਟ ਥੋੜੀ ਜਿਹੀ ਲੇਟ ਹੋ ਜਾਏ, ਜਾਂ ਬਾਹਰੋਂ ਕੋਈ ਬੰਦਾ ਆ ਜਾਏ ਬਾਹਰ ਵਾਲਾ, ਜਾਂ ਕੋਈ ਹੋਰ ਮਾਮਲਾ ਹੋ ਜਾਏ, ਤੇ ਉਹ ਤੇ ਕ੍ਰੈਡਿਟ ਸਾਰਾ DGSPR ਸਾਹਿਬ ਜਿਹੜੇ ਨੇ ਆਪ ਲੈ ਲੈਂਦੇ ਨੇ ਜਾਂ ਆਰਮੀ ਚੀਫ ਨੂੰ ਦੇ ਦਿੰਦੇ ਨੇ। ਹੁਣ ਇਹ ਦੱਸ ਦਿਓ ਸਰਕਾਰ ਜਾਨ ਦੀ ਅਮਾਨ ਪਾ ਕੇ ਜਨਾਬ ਦੀ ਪੂਰੀ ਰਿਸਪੈਕਟ ਕਰਦੇ ਹੋਇਆ ਵੀ ਇਹ ਜਿਹੜਾ ਥਾਈਲੈਂਡ ਨੇ ਵੀਜ਼ਿਆਂ ਤੇ ਪਾਬੰਦੀ ਲਾਈ ਹੈ, UAE ਨੇ ਲਾਈ ਹੈ, ਔਰ ਓਮਾਨ ਔਰ ਦੂਸਰੇ ਮੁਲਕਾਂ ਨੇ ਲਾਈ ਹੈ, ਇਹ ਦੱਸ ਦਿਓ ਕਿ ਇਹਦਾ ਕਸੂਰ ਮਾਛੀਵਾਲ ਦੇ ਬਸ਼ਾਰਤੇ ਮੁਸੱਲੀ ਦਾ ਹੈ ਜਾਂ ਕਿਸੇ ਹੋਰ ਦਾ ਹੈ। ਇਹ ਮੈਨੂੰ ਮਿਹਰਬਾਨੀ ਕਰਕੇ ਦੱਸ ਦਿਓ। ਇਹ ਵੀ ਜ਼ਾਹਿਰ ਹੈ ਕਿ ਅਗਰ ਫੈਸਲ ਵਾਡਾ ਸਾਹਿਬ ਕਹਿੰਦੇ ਨੇ ਵੀ ਮੁਲਕ ਅਸੀਂ ਚਲਾ ਰਹੇ ਹਾਂ ਤੇ ਡੰਡੇ ਨਾਲ ਚਲਾ ਰਹੇ ਹਾਂ, ਤੇ ਫਿਰ ਇਹਦਾ ਕ੍ਰੈਡਿਟ ਵੀ ਤੁਹਾਨੂੰ ਹੀ ਲੈਣਾ ਪੈਣਾ ਸਰਕਾਰ। ਉਸ ਦੇ ਨਾਲ ਦੁਨੀਆ ਚਾਹੁੰਦੇ ਨੇ ਕਿ ਜਿੱਥੇ ਸਿਕਿਉਰਿਟੀ ਦੀ ਸਿਚੁਏਸ਼ਨ ਸਭ ਤੋਂ ਬੁਰੀ ਹੈ, ਉਹਨਾਂ 3 ਸਭ ਤੋਂ ਬਦਤਰੀਨ ਸਿਕਿਉਰਿਟੀ ਦੀ ਸੂਰਤ ਹਾਲ ਵਾਲੇ ਮੁਲਕਾਂ ਦੇ ਵਿੱਚ ਇੱਕ ਪਾਕਿਸਤਾਨ ਹੈ। ਉਹ ਵੀ ਜ਼ਰਾ ਦੱਸ ਦਿਓ ਵੀ ਉਹ ਕਿੰਨੇ ਕਰਨਾ ਹੈ। ਅੱਛਾ, ਤੀਸਰੇ ਪਾਸੇ IBA ਕਰਾਚੀ 'ਚ ਗੱਲਬਾਤ ਕਰਦੇ ISPR ਦੇ DG ISPR ਕਹਿੰਦੇ ਨੇ ਕਿ ਸੋਸ਼ਲ ਮੀਡੀਆ ਅਜ਼ਾਬ ਹੈ ਤੇ ਇੱਕ ਫਿਤਨਾ ਹੈ ਜਿਹਨੇ ਮਾਮਲਾ ਸਾਰਾ ਖਰਾਬ ਕੀਤਾ ਹੈ, ਤੇ ਇਹ ਖਵਾਰਿਜ ਦੀ ਮਦਦ ਕਰਦਾ ਹੈ, ਤੇ ਇੱਥੇ ਸਾਰੇ ਕੰਮ ਖਰਾਬੀ ਦੀ ਤਰਫ ਜਿਹੜੇ ਜਾਂਦੇ ਨੇ ਇਹ ਸੋਸ਼ਲ ਮੀਡੀਆ ਹੀ ਕਰਦਾ ਹੈ। ਦੂਸਰੇ ਪਾਸੇ BBC ਨੇ ਆਪਣੀ ਰਿਪੋਰਟ ਵਿਖਾਈ ਹੈ, ਔਰ BBC ਆਖਦੀ ਹੈ ਕਿ ਪਾਕਿਸਤਾਨ ਦੀ ਜਿਹੜਾ ਇਸ ਵੇਲੇ ਬੁਹਰਾਨ ਹੈ ਉਹਦੀ ਜ਼ਿੰਮੇਦਾਰ ਇਸ ਵੇਲੇ ਦੀ ਫੌਜੀ ਕਿਆਦਤ ਨੇ ਜਿਹੜੀ ਜਮਹੂਰੀਅਤ ਤੇ ਲੁੱਟਮਾਰ ਕੀਤੀ ਹੈ, ਔਰ ਇਲੈਕਸ਼ਨ ਦੀ ਲੁੱਟਮਾਰ ਕੀਤੀ ਹੈ, ਇਨਸਾਨੀ ਹਕੂਕ ਦੀ ਆਵਾਜ਼ਾਂ ਨੂੰ ਦਬਾਇਆ ਹੈ, ਔਰ ਇਹ ਜਿਹੜਾ ਸਾਰਾ ਕੰਮ ਖਰਾਬ ਕੀਤਾ ਹੈ ਇਹ ਜ਼ਿੰਮੇਦਾਰ ਫੌਜੀ ਕਿਆਦਤ ਹੈ। ਇਹ BBC ਆਖਦੀ, ਮੈਂ ਨਹੀਂ ਆਖਦਾ। ਦੂਸਰੇ ਪਾਸੇ ISPR ਕਹਿੰਦੇ ਨੇ ਸਾਡਾ ਕੋਈ ਲੈਣ ਦੇਣ ਨਹੀਂ। ਫੈਸਲ ਵਾਡਾ ਕਹਿੰਦਾ ਮੁਲਕ ਅਸੀਂ ਚਲਾਉਣੇ ਔਰ ਡੰਡੇ ਨਾਲ ਚਲਾਉਣੇ, ਔਰ ਸ਼ੁਕਰ ਕਰੋ ਜਮਹੂਰੀਅਤ ਨੇ ਮੁਲਕ ਪਹਿਲਾਂ ਤਬਾਹ ਕਰਤਾ ਸੀ, ਹੁਣ ਅਸੀਂ ਚਲਾਉਣਾ। ਹੁਣ ਭਾਈ ਘਰ ਫੈਸਲਾ ਕਰ ਲਓ ਵੀ ਕਰਨਾ ਕੀ ਹੈ। ਤੀਜੇ ਪਾਸੇ ਅਜ਼ਮਾ ਬੁਖਾਰੀ ਸਾਹਿਬਾ ਕਹਿੰਦੀਆਂ ਨੇ ਪੁਲਿਸ ਦਾ ਡੰਡਾ ਬੜਾ ਤਗੜਾ ਹੈ। ਚੌਥੇ ਪਾਸੇ ਆਂਦੀ ਹਾਫਿਜ਼ ਜੀ ਤੁੰਨ ਕੇ ਰੱਖੋ। ਉਹ ਬਾਈ ਕਿੰਨਾ ਕੁ ਤੁੰਨ ਕੇ ਰੱਖਣਾ ਜੇ, ਇਹ ਵੀ ਦੱਸ ਦਿਓ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਪਾਕਿਸਤਾਨ ਨੇ ਚੀਨ ਦੇ ਕੋਲੋਂ ਟ੍ਰੇਨ ਦੀਆਂ 350 ਬੋਗੀਆਂ ਖਰੀਦੀਆਂ। ਕੋਚਿਸ ਜਿਹੜੀ ਉਹ ਕੋਚ ਹੁੰਦੀ ਹੈ, ਇੱਕ ਬੋਗੀ ਹੁੰਦੀ ਟ੍ਰੇਨ ਦੀ, ਉਹ 350 ਬੋਗੀਆਂ ਖਰੀਦੀਆਂ। ਜਿਸ ਵੇਲੇ ਬੋਗੀਆਂ ਪਾਕਿਸਤਾਨ ਲੈ ਆਏ ਤੇ ਪਤਾ ਚੱਲਾ ਵੀ ਜਿਹੜੀ ਪਾਕਿਸਤਾਨ ਦੀ ਪਟੜੀ ਹੈ ਥੱਲੇ ਟ੍ਰੇਨ ਦੀ, ਉਹ ਜਿਹੜੀ ਪਟੜੀ ਹੈ, ਜਿਹੜੀ ਰੇਲਵੇ ਲਾਈਨ ਹੈ, ਉਹਦੀ ਪਟੜੀ ਹੈ, ਉਹਦੀ ਜਿਹੜੀ ਚੌੜਾਈ ਹੈ ਤੇ ਟ੍ਰੇਨਾਂ ਦੀਆਂ ਬੋਗੀਆਂ ਦੀ ਚੌੜਾਈ ਉਹ ਆਪਸ 'ਚ ਮਿਲਦੀ ਨਹੀਂ। ਮਤਲਬ ਉਹਨਾਂ ਦੇ ਪਹੀਆਂ ਦਾ ਜਿਹੜਾ ਚੌੜਾਈ ਹੈ ਔਰ ਪਟੜੀ ਦੀ ਚੌੜਾਈ ਉਹ ਇੱਕ ਜਿਹੀ ਸਪੈਸੀਫਿਕੇਸ਼ਨ ਇੱਕ ਨਹੀਂ ਹੈਗੀਆਂ। ਉਹ ਟ੍ਰੇਨਾਂ ਪਾਕਿਸਤਾਨ 'ਚ ਚੱਲ ਹੀ ਨਹੀਂ ਸਕਦੀਆਂ। ਫਿਰ ਚੀਨ ਵਾਲਿਆਂ ਨੂੰ ਆਂਦੇ ਵੀ ਇਹਨਾਂ ਨੂੰ ਮੋੜ ਲਓ, ਵਾਪਸ ਲੈ ਲਓ। ਉਹਨਾਂ ਆਖਿਆ ਨਹੀਂ, ਖਰੀਦਾ ਹੁਆ ਮਾਲ ਵਾਪਸ ਨਹੀਂ ਹੋਤਾ। ਉਹਨਾਂ ਕਿਹਾ ਅਸੀਂ ਨਹੀਂ ਮੋੜਨੀ। ਹੁਣ ਫਸੇ ਜੀ, ਉਹ 350 ਬੋਗੀਆਂ ਖਿਲਾਰੀਆਂ ਨੇ ਮੇਰੇ ਖਿਆਲ ਕਿਤੇ ਨਾ, ਉਹ ਚੱਲਣ ਰਹੀਆਂ। ਉਹਨਾਂ ਦੇ ਪਹੀਏ ਛਈਏ ਹੁਣ ਖੁੱਲੇ ਖਾਲੇ ਕਰਦੇ ਹੋਣਗੇ, ਤੇ ਫਿਰ ਖੁੱਲੇ ਕਰਨਗੇ ਤੇ ਫਿਰ ਪਤਾ ਨਹੀਂ ਕਿਵੇਂ ਚੱਲੇਗੀ। ਫਿਰ ਆਖਣਗੇ ਹਾਫਿਜ਼ ਜੀ ਤੁੰਨ ਕੇ ਰੱਖੋ। ਠੀਕ ਹੈ ਜੀ, ਹੁਣ ਇਹਨਾਂ ਨੂੰ ਵੀ ਤੁੰਨ ਕੇ ਰੱਖੋ, ਮੈਂ ਹੀ ਕਹਿ ਸਕਦਾ। ਇਸ ਕੰਮ ਨੂੰ ਵੀ ਤੁੰਨ ਕੇ ਰੱਖੋ, ਹੈ ਜਿਹੜਾ ਨਵਾਂ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਐਡੀਸ਼ਨਲ ਐਡਵੋਕੇਟ ਜਨਰਲ KP ਸੈਯਦ ਕੌਸਰ ਅਲੀ ਸ਼ਾਹ ਨੇ ਅਸਤੀਫਾ ਦੇ ਦਿੱਤਾ। ਉਹਨਾਂ ਆਖਿਆ ਜੀ ਮੇਰੀ ਤੋਹੀਨ ਕੀਤੀ ਗਈ, ਜਿਹੜੀ ਜੱਜਿਸ ਨੂੰ ਜਿਹੜਾ ਉੱਥੇ ਸਿਲੈਕਟ ਕੀਤਾ ਗਿਆ KP ਦੀ ਜਿਹੜੀ ਅੱਗੋਂ ਹਾਈ ਕੋਰਟ ਦੇ ਵਿੱਚ ਐਡੀਸ਼ਨਲ ਜੱਜਿਸ ਲਾਉਣੇ, ਉੱਥੇ ਮੇਰੀ ਗੱਲ ਨਹੀਂ ਸੁਣੀ ਗਈ, ਮੇਰੀ ਤੋਹੀਨ ਕੀਤੀ ਗਈ। ਉਹਨਾਂ ਅਸਤੀਫਾ ਦੇ ਦਿੱਤਾ। ਚਲੋ ਕੋਈ ਗੈਰਤਮੰਦ ਬੰਦਾ ਸੀ, ਅਸਤੀਫਾ ਦੇ ਦਿੱਤਾ। ਬਾਕੀ ਤੇ ਸਾਡੇ ਇੱਥੇ ਕੋਈ ਅਸਤੀਫਾ ਦੇਣ ਵਾਲਾ ਰਿਵਾਜ ਨਹੀਂ। ਤੁਸੀਂ ਵੇਖਿਆ ਜਸਟਿਸ ਲਾਨਤ ਨੂੰ ਆਪਣਾ ਪੂਰਾ ਗੰਦ ਪੂਰਾ ਕਰਕੇ ਇੱਥੋਂ ਕਾਜ਼ੀ ਸਾਹਿਬ ਗਏ ਨੇ, ਅਸਤੀਫਾ ਉਹਨਾਂ ਨੇ ਪਹਿਲਾਂ ਨਹੀਂ ਦਿੱਤਾ। ਅੱਛਾ ਜੀ, ਮਰੀਮ ਨਵਾਜ਼ ਸਾਹਿਬਾ ਦੀ ਖੁਆਇਸ਼ ਦੇ ਉੱਤੇ ਲਾਹੌਰ ਹਾਈ ਕੋਰਟ ਦੇ ਜੱਜ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਲਾਇਆ ਜਾ ਰਿਹਾ। ਇਸ਼ਾਰਾ ਜਸਟਿਸ ਸਰਫਰਾਜ਼ ਡੋਗਰ ਸਾਹਿਬ ਵਾਲੇ ਪਾਸੇ ਹੈ, ਔਰ ਇਹ ਹੁਣ ਪਾਕਿਸਤਾਨ ਦੇ ਮੀਡੀਆ 'ਚ ਗੱਲ ਹੋ ਰਹੀ ਹੈ। ਅਸੀਂ ਇਸ ਨਾ ਚੀਜ਼ ਨੇ ਤੁਹਾਨੂੰ 2 ਮਹੀਨੇ ਪਹਿਲਾਂ ਖਬਰ ਦੇ ਦਿੱਤੀ ਸੀ, ਕੁਝ 6 ਹਫ਼ਤੇ ਪਹਿਲਾਂ ਤਕਰੀਬਨ, ਕਿ ਜਸਟਿਸ ਸਰਫਰਾਜ਼ ਡੋਗਰ ਸਾਹਿਬ ਨੂੰ ਲਿਆ ਕੇ ਤੇ ਇੱਥੇ ਹਾਈ ਕੋਰਟ ਦਾ ਚੀਫ ਜਸਟਿਸ ਜਿਹੜਾ ਉਹ ਲਾਇਆ ਜਾਏਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇੱਕ ਜ਼ਾਹਿਰ ਹੈ ਅਸੀਂ ਇਹ ਗੱਲ ਕੀਤੀ ਕਿ ਫੈਸਲ ਵਾਡਾ ਸਾਹਿਬ ਨੇ ਕਲੇਮ ਕੀਤਾ ਕਿ ਜੀ ਮੁਲਕ ਜਿਹੜਾ ਉਹ ਅਸੀਂ ਚਲਾ ਰਹੇ, ਆਰਮੀ ਚੀਫ ਚਲਾ ਰਹੇ ਨੇ ਤੇ ਡੰਡੇ ਨਾਲ ਚਲਾ ਰਹੇ। ਹੁਣ ਅਗਲੀ ਖਬਰ ਹੈ ਕਿ ਇੱਕ ਪਸ਼ਤੂਨ ਰੇੜੀਬਾਨ ਜਿਹੜਾ ਰੇੜੀ ਚਲਾ ਕੇ ਆਪਣਾ ਰਿਜ਼ਕ ਕਮਾਉਂਦਾ ਸੀ ਲਾਹੌਰ ਦੇ ਵਿੱਚ, ਉਹਦੇ ਖਿਲਾਫ ਇੰਤਜ਼ਾਮੀਆ ਨੇ ਜਿਹੜਾ ਉਹ ਉਹਦੇ ਤੇ ਉਹਦੀ ਰੇੜੀ ਤੋੜ ਦਿੱਤੀ ਹੈ, ਉਹਦੇ ਖਿਲਾਫ ਆਪਰੇਸ਼ਨ ਕੀਤਾ, ਉਹਦਾ ਸਾਰਾ ਸਮਾਨ ਖਿਲਾਰ ਦਿੱਤਾ ਹੈ। ਇੱਕ ਹੋਰ ਸ਼ਾਪਕੀਪਰ ਸੀ, ਦੁਕਾਨਦਾਰ ਸੀ, ਜਿਹੜਾ ਵਾਹਿਦ ਕਫੀਲ ਸੀ ਆਪਣੇ ਘਰ ਦਾ, ਉਹਦੀ ਦੁਕਾਨ ਢਾਹ ਦਿੱਤੀ ਤੇ ਉਹਨੂੰ ਹਾਰਟ ਅਟੈਕ ਹੋਇਆ ਤੇ ਉੱਥੇ ਮੌਕੇ 'ਤੇ ਹੀ ਅੱਲਾ ਨੂੰ ਪਿਆਰਾ ਹੋ ਗਿਆ। ਹਾਂਜੀ, ਤੁਸੀਂ ਦਰੁਸਤ ਸੁਣ ਰਹੇ ਹੋ। ਦੁਕਾਨਦਾਰ ਦੀ ਦੁਕਾਨ ਢਾਈ, ਉਹਨੂੰ ਹਾਰਟ ਅਟੈਕ ਹੋ ਗਿਆ, ਉਹ ਮੌਕੇ 'ਤੇ ਅੱਲਾ ਨੂੰ ਪਿਆਰਾ ਹੋ ਗਿਆ। ਵਾਹਿਦ ਕਫੀਲ ਸੀ ਘਰ ਦਾ।
ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਜਿਹੜੇ ਰੇਹੜੀਬਾਨ ਨੇ, ਇਹਨਾਂ ਦੀ ਜਦੋਂ ਰੇਹੜੀ ਤੋੜਦੇ ਹੋ, ਚਲੋ ਉਹਨੂੰ ਉੱਥੋਂ ਹਟਾ ਦਿਓ, ਉਹਦੀ ਰੇਹੜੀ ਲੱਦ ਕੇ ਕਿਸੇ ਹੋਰ ਥਾਂ ਤੇ ਲਾ ਦਿਓ, ਉਹਨੂੰ ਜੁਰਮਾਨਾ ਕਰ ਦਿਓ। ਚਲੋ ਜੇ ਬੜੇ ਹੀ ਜ਼ਾਲਮ ਬਣਨਾ ਉਹਦਾ ਕੋਈ ਥੋੜਾ ਫਰੂਟ ਚੁੱਕ ਕੇ ਖਾ ਲਓ, ਮਤਲਬ ਨਹੀਂ ਕਰਨੇ ਚਾਹੀਦੇ ਸਾਰੇ ਕੰਮ। ਲੇਕਿਨ ਤੇ ਮੈਂ ਆਨਾ ਵੀ ਜੇ ਤੁਸੀਂ ਜਾਨਵਰ ਜੇ ਤਾਂ ਚਲੋ ਇਹ ਕਰ ਲਓ। ਜਾਨਵਰ ਕਹਿ ਕੇ ਵੀ ਮੈਂ ਮਾਜ਼ਰਤ ਤੋਹੀਨ ਕਰਦਾ, ਜਾਨਵਰ ਇਹੋ ਜਿਹੇ ਕੰਮ ਨਹੀਂ ਕਰਦੇ, ਉਹ ਤਾਂ ਬੜੇ ਸਿਵਲਾਈਜ਼ ਨੇ, ਤੁਸੀਂ ਤਾਂ ਉਹਨਾਂ ਤੋਂ ਅੱਗੇ ਨਿਕਲੇ ਖੜੇ ਹੋ। ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਤੁਸੀਂ ਰੇਹੜੀਬਾਨਾਂ ਨਾਲ ਕੀ ਕਰਦੇ ਹੋ। ਇਹ ਗਰੀਬ ਲੋਕ ਨੇ, ਆਪਣੀ ਮਜ਼ਦੂਰੀ ਕਰਦੇ, ਮੈਨੂੰ ਦੱਸੋ ਕਿੱਥੇ ਜਾਣ? ਕਿਸੇ ਹੋਰ ਮੁਲਕ ਚਲੇ ਜਾਣ, ਹੋਰ ਮੁਲਕਾਂ 'ਚ ਜਾਂਦੇ ਨੇ, ਕਸ਼ਤੀਆਂ ਡੁੱਬ ਕੇ ਉੱਥੇ ਮਰ ਜਾਂਦੇ ਨੇ ਵਿਚਾਰੇ। ਇਹ ਕਿਹੜੇ ਪਾਸੇ ਨੂੰ ਜਾਣ ਮੈਨੂੰ ਦੱਸੋ, ਕਿੱਥੇ ਜਾ ਕੇ ਰੋਜ਼ੀ ਕਮਾਉਣ? ਇਹਨਾਂ ਦਾ ਹੱਕ ਨਹੀਂ? ਇਸ ਮੁਲਕ ਦੇ ਵਿੱਚ ਨਹੀਂ ਜੰਮੇ। ਇਹ ਮੁਲਕ ਸਿਰਫ ਜਰਨੈਲਾਂ ਦਾ, ਜੱਜਾਂ ਦਾ, ਬਿਊਰੋਕਰੇਟਸ ਦਾ, ਸਿਆਸਤਦਾਨਾਂ ਦਾ ਤੇ ਇਸ਼ਰਾਫੀਆ ਦਾ ਹੈ ਜਾਂ ਜਰਨਲਿਸਟਾਂ ਦਾ ਹੈ। ਇਸ ਮੁਲਕ ਦੇ ਵਿੱਚ ਮਾੜੇ ਬੰਦੇ ਦਾ ਕੋਈ ਹੱਕ ਨਹੀਂ ਹੈ ਕਿ ਰੇਹੜੀ ਵਾਲਾ, ਉਹਨੂੰ ਆਉਂਦੇ ਨੇ ਰੇਹੜੀ ਇੱਥੇ ਨਾ ਲਾ, ਇੱਥੇ ਲਾ, ਉਹ ਬਈ ਜਿੱਥੇ ਉਹਨੂੰ ਗਾਹਕੀ ਪੈਣੀ ਉਹਨੇ ਉੱਥੇ ਲਾਉਣਾ। ਚਲੋ ਅਗਰ ਤੁਹਾਨੂੰ ਤਕਲੀਫ ਹੈ, ਉਹਨੂੰ ਕੋਈ ਥਾਂ ਰੋਕਿਆ, ਉਹਨੂੰ ਕੋਈ ਫਾਈਨ ਕਰ ਦਿਓ, ਚਲੋ ਬਹੁਤਾ ਹੈ ਉਹਨੂੰ। ਮੇਰਾ ਮਤਲਬ ਹੈ ਕਿ ਕਿਸੇ ਹੋਰ ਬੰਦੇ ਨੂੰ ਸਮਝਾ ਦਿਓ ਜਿਹੜਾ ਉੱਥੇ ਮਾਰਕੀਟ ਦਾ ਸਦਰ ਹੈ ਕਿ ਬਈ ਇਹਨੂੰ ਇੱਥੇ ਨਹੀਂ, ਇੱਥੇ ਕਰ ਦਿਓ। ਰੇਹੜੀ ਭੰਨ ਦਿੰਦੇ ਹੋ, ਸਮਾਨ ਲੁੱਟ ਲੈਂਦੇ ਹੋ, ਲੋਕਾਂ ਦੀਆਂ ਦੁਕਾਨਾਂ ਤੋੜ ਰਹੇ ਹੋ। ਪਹਿਲੇ ਗੁਰਬਤ ਨਾਲ ਲੋਕਾਂ ਦਾ ਕੀ ਹਾਲ ਹੈ, ਕੁਝ ਹਯਾ ਨੂੰ ਹੱਥ ਮਾਰੋ, ਮੈਂ ਇਹ ਗੱਲ ਕਹਾਂਗਾ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਜਿਹੜੇ ਮਿਫਤਾ ਇਸਮਾਈਲ ਸਾਹਿਬ ਨੇ, ਉਹਨਾਂ ਨੇ ਐਕਸਪੋਜ਼ ਕੀਤੀ ਹੈ ਮੁਨਾਫਕਤ। ਉਹਨਾਂ ਕਿਹਾ ਵੀ ਇੱਕ ਤਰਫ ਆਉਂਦੇ ਨੇ ਮਾਇਸ਼ਤ ਜਿਹੜੀ ਉਹ ਨਾਜ਼ੁਕ ਮੋੜ ਦੇ ਵਿੱਚ ਹੈ, ਔਰ ਦੂਸਰੇ ਪਾਸੇ ਜਿਹੜੇ ਤਨਖਾਹਦਾਰ ਨੇ ਉਹਨਾਂ ਦੇ ਉੱਤੇ 40% ਟੈਕਸ ਰੱਖਿਆ ਹੋਇਆ ਹੈ, ਔਰ ਤੀਸਰੀ ਤਰਫ ਜਿਹੜੀ ਤਨਖਾਹਾਂ ਤੋਂ ਜਿਹੜੀਆਂ ਟੈਕਸ ਦੇ ਉੱਤੋਂ ਤਨਖਾਹਾਂ ਦਿੰਦੇ ਨੇ ਪਾਰਲੀਮੈਂਟੇਰੀਅਨਸ, ਉਹਨਾਂ ਦੀਆਂ ਤਨਖਾਹਾਂ 300% ਵਧਾ ਦਿੱਤੀਆਂ ਨੇ। ਔਰ ਖਜ਼ਾਨੇ 'ਤੇ ਇਹ ਜਿਹੜਾ ਹਮਲਾ ਕੀਤਾ ਹੈ, ਤੇ 47 ਵਾਲੇ ਵੀ ਤੇ 45 ਵਾਲੇ ਵੀ ਦੋਨੋਂ ਹੀ MNA ਸ਼ਾਮਿਲ ਨੇ। ਗੱਲ ਦਰੁਸਤ ਹੈ, ਸਾਡੇ ਵੀ ਸ਼ਾਮਿਲ ਨੇ। 47 ਵਾਲੇ ਵੀ ਤੇ 45 ਵਾਲੇ ਵੀ, ਦੋਵਾਂ ਰਲ ਕੇ ਆਪਣੀਆਂ ਤਨਖਾਹਾਂ 300 ਵਧਵਾਈਆਂ ਨੇ। ਹੁਣ ਮੈਨੂੰ ਇਹ ਦੱਸੋ ਵੀ 300% ਆਮਦਨ ਹੋਰ ਕਿਹਦੀ ਵਧੀ ਹੈ ਪਾਕਿਸਤਾਨ 'ਚ? ਗਰੀਬ ਆਦਮੀ ਦੀ ਵਧੀ ਹੈ 300%। ਤੇ ਇਹ ਜਿਹੜੇ ਆਪਣੇ ਆਪ ਨੂੰ ਅਵਾਮੀ ਨੁਮਾਇੰਦੇ ਆਂਦੇ ਨੇ, ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਲਿਸਟ ਲਵਾਂ ਜਿਨ੍ਹਾਂ ਨੇ ਇੱਥੇ ਸਾਈਨ ਕੀਤੇ ਨੇ। ਇਹ ਸਾਰੇ ਆਪਣੇ MNA ਭਾਵੇਂ ਤਹਿਰੀਕ ਇਨਸਾਫ ਦੇ ਹੋਣ ਤੇ ਭਾਵੇਂ ਕਿਸੇ ਹੋਰ ਜਮਾਤ ਦੇ, ਇਹਨਾਂ ਨੂੰ ਸ਼ਰਮ ਦਿਵਾਇਓ ਜ਼ਰੂਰ। ਪੁੱਛਿਓ ਵੀ ਜੇ ਆਵਾਮ ਦੀ 300% ਨਹੀਂ ਵਧੀ ਤੇ ਆਵਾਮ ਦੇ ਟੈਕਸਾਂ ਤੇ ਤੁਹਾਡੀ 300% ਕਿਵੇਂ ਵੱਧ ਗਈ? ਤੁਹਾਨੂੰ ਦਸਤਖਤ ਕਰਨ ਦੀ ਹਿੰਮਤ ਕਿਵੇਂ ਹੋਈ? ਯਕੀਨ ਕਰੋ ਅਗਰ ਇਮਰਾਨ ਖਾਨ ਜੇਲ੍ਹ ਤੋਂ ਬਾਹਰ ਹੁੰਦਾ ਤੇ ਇਹ ਜਿੰਨੇ ਸਾਡੇ MNA ਨੇ ਕੰਮ ਕੀਤਾ ਹੈ, ਇਮਰਾਨ ਖਾਨ ਇਹਨਾਂ ਦੀ ਉਹ ਕਲਾਸ ਲੈਂਦਾ ਕਿ ਯਾਦ ਰੱਖਦੇ। ਮੈਂ ਤੁਹਾਨੂੰ ਬਾਰ-ਬਾਰ ਦੱਸਿਆ ਕਿ ਅਸੀਂ 95% ਇਖਲਾਕੀ ਤੌਰ ਦੇ ਉੱਤੇ ਦਿਵਾਲੀਆ ਹੋ ਚੁੱਕੇ। ਸਾਨੂੰ ਮੈਰਿਟ, ਇਨਸਾਨੀਅਤ ਉਦੋਂ ਚੇਤੇ ਜਦੋਂ ਉਹ ਕਿਸੇ ਹੋਰ ਤੇ ਇੰਪਲੀਮੈਂਟ ਹੋਣੀ ਹੈ। ਜਦੋਂ ਸਾਡਾ ਆਪਣਾ ਫਾਇਦਾ, ਉਦੋਂ ਸਾਡੇ ਤੋਂ ਵੱਡਾ ਕਰਪਟ ਕੋਈ ਨਹੀਂ ਹੈ। ਤੇ ਜਿੰਨਾ ਹੱਥ ਪਾ ਸਕੇ ਉਨਾ ਪਾ ਕੇ ਆਪਣਾ ਜਿੰਨਾ ਸਾਨੂੰ ਹਿੱਸਾ ਚਾਹੀਦਾ ਉਸ ਤੋਂ 10 ਗੁਣਾ ਵੀ ਖਿੱਚ ਕੇ ਲੈ ਜਾਈਦਾ। ਇਹ ਬੜੀ ਅਫਸੋਸਨਾਕ ਖਬਰ ਹੈ। ਔਰ ਸਭ ਤੋਂ ਬਹੁਤਾ ਮੈਨੂੰ ਅਫਸੋਸ ਹੈ ਕਿ ਇਹਦੇ ਵਿੱਚ PTI ਦੇ ਵੀ ਕੁਛ ਨਹੀਂ ਬਲਕਿ 70 ਦੇ ਕਰੀਬ MNA, 67 ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਹੈ, ਉਹਨਾਂ ਨੇ ਇਸ 'ਤੇ ਦਸਤਖਤ ਕੀਤੇ ਨੇ। ਇਹ ਬੜੀ ਸ਼ਰਮ ਦੀ ਗੱਲ ਹੈ। ਇਹਨਾਂ ਦੇ ਮੈਂ ਨਾਂ ਕੱਢਾਂਗਾ ਔਰ ਤੁਹਾਡੇ ਸਾਹਮਣੇ ਵੀ ਰੱਖਾਂਗਾ, ਕਿਉਂਕਿ ਸਾਡਾ ਤੁਹਾਡਾ ਸਫ਼ਰ ਹੈ ਸੱਚ ਦਾ। ਉਹਦੇ ਨਾਲ ਭਾਵੇਂ ਮੈਂ ਤੁਹਾਨੂੰ 20 ਵਾਰੀ ਆਖਿਆ ਵੀ ਭਾਵੇਂ ਅੰਦਰੋਂ ਮੇਰੇ ਖਿਲਾਫ ਸਾਜ਼ਿਸ਼ ਹੋਵੇ ਤੇ ਭਾਵੇਂ ਬਾਹਰੋਂ, ਭਾਵੇਂ ਮੇਰੀ ਅੰਦਰੋਂ ਛੁੱਟੀ ਹੋਵੇ ਤੇ ਭਾਵੇਂ ਬਾਹਰੋਂ, ਮੈਂ ਖਾਨ ਦੇ ਨਾਲ, ਖਾਨ ਦੇ ਨਜ਼ਰੀਏ ਤੇ ਖੜਾ ਹਾਂ। ਇਸ ਲਈ ਜੋ ਸੱਚ ਹੋਇਆ ਉਹ ਤੁਹਾਡੇ ਸਾਹਮਣੇ ਜ਼ਰੂਰ ਰਿਪੋਰਟ ਕਰਾਂਗੇ। ਉਹਦੇ ਨਾਲ ਕੋਈ ਯਾਰ, ਸੱਜਣ, ਬੇਲੀ ਜਿਹੜਾ ਮਰਜ਼ੀ ਨਾਰਾਜ਼ ਹੁੰਦਾ ਹੋਵੇ, ਕਿਉਂਕਿ ਅਗਰ ਸੱਚ ਬੋਲਣ ਨਾਲ ਕੋਈ ਨਾਰਾਜ਼ ਹੁੰਦਾ ਤੇ ਚੰਗਾ ਹੈ, ਫਿਰ ਉਹ ਤਲਕ ਨਾ ਹੀ ਹੋਵੇ ਤੇ ਚੰਗਾ ਹੈ। ਮੈਨੂੰ ਇੱਥੋਂ ਇਜਾਜ਼ਤ ਦਿਓ। ਰੱਬ ਰੱਖਾ।